ਕਰੀਏ ਸ਼ਰਮਾ ਜੀ, ਗੱਲ ਕਰੀਏ ਛਾਪੇਮਾਰੀਆਂ ਦੀ, ਪੰਜਾਬ ਦੇ ਵਿੱਚ NIA ਦੀਆਂ ਖਬਰਾਂ ਤਾਂ ਆਈਆਂ ਸੀ, ਪਰ ਛਾਪੇ CBI ਦੇ ਵੀ ਵੱਜੇ ਨੇ। ਦੋਨਾਂ ਏਜੰਸੀਆਂ ਨੇ, ਕੀ ਇਹ ਗੱਲ ਸੱਚ ਹੈ ਕਿ 70 ਤੋਂ ਵੱਧ ਥਾਵਾਂ ਤੇ ਛਾਪੇਮਾਰੀ ਕੀਤੀ ਹੈ ਪੰਜਾਬ ਦੇ ਵਿੱਚ? ਬਿਲਕੁਲ ਪ੍ਰਵੀਨ ਜੀ, ਕੱਲ ਪੰਜਾਬ ਪੂਰਾ ਦਿਨ ਮਤਲਬ ਕਿ ਇਸ ਗੱਲ ਨੂੰ ਲੈ ਕੇ ਤਰਸੱਲੀ ਮੱਚੀ ਰਹੀ। ਜਿੱਥੋਂ ਵੀ ਦੇਖੋ, ਉਸੇ ਸ਼ਹਿਰ ਚੋਂ, ਉਸੇ ਕਸਬੇ ਚੋਂ, ਕਿਸੇ ਪਿੰਡ ਦੀ ਸੜਕ ਤੋਂ ਖਬਰ ਇਹੀ ਆਉਂਦੀ ਸੀ ਕਿ ਅੱਜ ਸਾਡੇ ਛਾਪਾ ਪੈ ਗਿਆ, ਇੱਥੇ ਛਾਪਾ ਪੈ ਗਿਆ, ਇਹਨਾਂ ਦੇ ਛਾਪਾ ਪੈ ਗਿਆ। ਤੋਂ NIA ਤੋਂ ਲੈ ਕੇ CBI ਤੱਕ ਦੇ ਪੰਜਾਬ ਦੇ ਵਿੱਚ ਹੀ ਕੱਲ 71-72 ਛਾਪੇ ਪਏ ਨੇ, 70 ਤੋਂ ਵੱਧ ਛਾਪੇ। 50 ਤੋਂ ਵੱਧ ਥਾਵਾਂ ਦੇ ਉੱਤੇ ਪੰਜਾਬ ਦੇ ਵਿੱਚ CBI ਦੇ ਛਾਪੇ ਨੇ, 21 ਤੋਂ ਵੱਧ ਥਾਵਾਂ ਦੇ ਉੱਤੇ ਪੰਜਾਬ ਦੇ ਵਿੱਚ NIA ਦੇ ਛਾਪੇ ਨੇ। ਠੀਕ ਹੈ। ਸੋ NIA ਦੀ ਜਿਹੜੀ ਛਾਪੇਮਾਰੀ ਆ, ਉਹ ਲਾਰੈਂਸ ਜਿਹੜਾ ਗੈਂਗਸਟਰ ਹੈ, ਉਹਦੇ ਨਾਂ ਦੇ ਉੱਤੇ, ਮਤਲਬ ਉਹਦੇ ਟਿਕਾ ਹੈ ਨਾ, ਉਹਦੇ ਛਾਪਿਆਂ ਦੇ ਉਹਦੇ ਨਾਲ ਲੈ ਕੇ ਆ ਕੇ ਉਹਦੇ ਟਿਕਾਣਿਆਂ ਤੇ ਛਾਪੇਮਾਰੀ ਹੈ ਜੀ। ਉਹਦੇ ਥਾਂ ਅਸੀਂ ਤਲਾਸ਼ ਰਹੇ ਹਾਂ ਜੀ, ਉਹਦੀ ਕਿਹਨਾਂ ਨਾਲ ਤਾਲਮੇਲ ਆ ਉਹ ਤਲਾਸ਼ਣਾ ਜੀ। ਫਿਰ ਕਹਿੰਦੇ ਜੀ ਇਹ ਗੈਂਗਸਟਰਵਾਦ ਤੇ ਅੱਤਵਾਦ ਦਾ ਇੱਕ ਗੱਠਜੋੜ ਹੈ, ਉਹ ਗੱਠਜੋੜ ਤੋੜਨ ਲਈ ਇਹ ਛਾਪੇਮਾਰੀ ਹੈ। ਸੋ ਦੂਸਰੇ ਪਾਸੇ ਇਸੇ ਤਰ੍ਹਾਂ CBI ਦੇ ਛਾਪੇ ਨੇ ਜਿਹੜੇ ਕਣਕ ਦਾ, ਕਹਿੰਦੇ ਜੀ ਘਟੀਆ, ਮਤਲਬ ਕਿ ਜਿਹੜੀਆਂ ਕਣਕ, ਝੋਨਾ ਹੈ ਜਾਂ ਚੌਲ ਨੇ, ਉਹ ਘਟੀਆ ਭੇਜਦੇ ਨੇ ਜੀ, ਉਹਨਾਂ ਦਾ ਇੱਕ ਗਰੋਹ ਕੰਮ ਕਰਦਾ, ਉਹਨਾਂ ਦੀ ਛਾਪੇਮਾਰੀ। ਸੋ ਜੇਕਰ ਮੈਂ ਪਹਿਲਾਂ NIA ਦੇ ਛਾਪਿਆਂ ਤੇ ਆਵਾਂ ਪ੍ਰਵੀਨ ਜੀ, ਪੰਜਾਬ ਦੇ ਵਿੱਚ ਕੱਲ 21 ਥਾਵਾਂ ਤੇ ਛਾਪੇਮਾਰੀ ਹੋਈ ਆ, ਹਰਿਆਣਾ ਚ ਕਰੀਬ 15 ਥਾਵਾਂ ਤੇ ਛਾਪੇਮਾਰੀ ਹੋਈ ਆ, ਔਰ NIA ਦੇ ਛਾਪੇ ਹੀ ਕੱਲ ਦੇਸ਼ ਦੇ ਵਿੱਚ 76 ਤੋਂ ਲੈ ਕੇ 80 ਦੇ ਕਰੀਬ ਛਾਪੇ ਪਏ। ਠੀਕ ਹੈ। ਪੂਰੇ ਦੇਸ਼ ਦੇ ਵਿੱਚ 5 ਤੋਂ ਵੱਧ ਸੂਬਿਆਂ ਦੇ ਵਿੱਚ ਇਹ ਛਾਪੇਮਾਰੀ ਹੈ ਜੀ। ਔਰ ਮਤਲਬ ਦੱਸਿਆ ਜਾ ਰਿਹਾ 7 ਜਾਂ 8 ਸੂਬੇ ਨੇ ਇਹਦੇ ਵਿੱਚ, ਜਿਹਦੇ ਵਿੱਚ ਮਤਲਬ ਤੁਸੀਂ ਜੇਕਰ ਗੱਲ ਕਰਨੀ ਹੋਵੇ ਤਾਂ ਇਹਦੇ ਵਿੱਚ ਦਿੱਲੀ ਆਉਂਦਾ, ਇਹਦੇ ਵਿੱਚ ਹਰਿਆਣਾ ਆਉਂਦਾ, ਇਹਦੇ ਵਿੱਚ ਰਾਜਸਥਾਨ ਆਉਂਦਾ, ਇਹਦੇ ਵਿੱਚ UP ਆਉਂਦਾ ਹੈ, ਇਹਦੇ ਵਿੱਚ ਗੁਜਰਾਤ ਆਉਂਦਾ ਹੈ, ਮੱਧ ਪ੍ਰਦੇਸ਼ ਆਉਂਦਾ, ਮਹਾਰਾਸ਼ਟਰ ਆਉਂਦਾ, ਤੇ ਪੰਜਾਬ ਦੇ 21 ਥਾਵਾਂ ਆਉਂਦੀਆਂ ਨੇ। ਸੋ ਇਸ ਤਰ੍ਹਾਂ ਇੰਨੀਆਂ ਥਾਵਾਂ ਦੇ ਉੱਤੇ ਕੱਲ NIA ਦੇ ਛਾਪੇ ਨੇ। ਤੇ ਕਹਿੰਦੇ ਕੀ ਨੇ? ਕਹਿੰਦੇ ਜੀ ਅਸਲ ਦੇ ਵਿੱਚ ਇਹ ਗੈਂਗਸਟਰਾਂ ਦਾ ਤੇ ਅੱਤਵਾਦੀਆਂ ਦਾ ਇੱਕ ਆਪਸ ਵਿੱਚ ਤਾਲਮੇਲ ਬਣ ਗਿਆ, ਵਿਦੇਸ਼ੀ ਤਾਕਤਾਂ ਨਾਲ ਵੀ ਇਹਨਾਂ ਸੰਬੰਧ ਹੈ ਜੀ, ਉਹ ਸਾਰੀ ਜਾਂਚ ਕਰਨੀ ਹੈ। ਔਰ ਪ੍ਰਵੀਨ ਜੀ, NIA ਨੇ ਜਿੰਨੇ ਥਾਂ ਛਾਪੇਮਾਰੀ ਕੀਤੀ ਹੈ, ਉਹ ਬਾਅਦ ਚੋਂ ਹੀ ਪੁਲਿਸ ਨੂੰ ਪਤਾ ਲੱਗਿਆ। ਪਹਿਲਾਂ ਪੁਲਿਸ ਤੋਂ ਕੋਈ, ਮਤਲਬ ਜਿਵੇਂ ਆਪਾਂ ਪਿਛਲੇ ਦਿਨਾਂ ਤੋਂ ਗੱਲ ਕਰ ਰਹੇ ਹਾਂ ਕਿ ਹੁਣ ਕੇਂਦਰੀ ਏਜੰਸੀਆਂ ਡਾਇਰੈਕਟ ਕਿਤੇ ਵੀ ਜਾ ਸਕਦੀਆਂ, ਸੂਬੇ ਦੀ ਸਰਕਾਰ ਤੋਂ ਮਨਜ਼ੂਰੀ ਲੈਣ ਦੀ ਲੋੜ ਨਹੀਂ, ਪੁਲਿਸ ਥਾਣੇ ਦੇ ਮੁਲਾਜ਼ਮ ਨੂੰ ਨਾਲ ਲੈਣ ਦੀ ਲੋੜ ਨਹੀਂ, ਉਸ ਇਲਾਕੇ ਦੇ ਥਾਣੇ 'ਚ ਇਤਲਾਹ ਕਰਨ ਦੀ ਲੋੜ ਨਹੀਂ। ਸੋ ਉਸੇ ਤਰ੍ਹਾਂ ਹੋਇਆ ਕੱਲ। ਜ਼ਿਆਦਾਤਰ ਥਾਵਾਂ ਤੇ ਪਤਾ ਹੀ ਨਹੀਂ ਸੀ ਪੁਲਿਸ ਨੂੰ ਕਿ ਹਾਂ ਛਾਪਾ ਪੈ ਗਿਆ। ਸੋ ਇਹ ਛਾਪੇ ਪੰਜਾਬ ਦੇ ਵਿੱਚ ਜਦੋਂ ਪਏ ਨੇ ਤਾਂ ਉਹਦੇ ਵਿੱਚੋਂ ਹੁਣ ਬਰਾਮਦਗੀ ਦਿਖਾਈ ਜਾ ਰਹੀ ਹੈ ਕਿ 2.5 ਕਰੋੜ ਤੋਂ ਵੱਧ ਬਰਾਮਦ ਹੋ ਗਿਆ ਜੀ ਸਾਡੇ ਕੋਲ। 11 ਤੋਂ ਵੱਧ ਪਿਸਤੌਲ ਬਰਾਮਦ ਹੋ ਗਈ ਜੀ, ਗੋਲਾ ਸਿੱਕੀ ਬਰਾਮਦ ਹੋ ਗਿਆ ਜੀ। ਪੰਜਾਬ ਦੇ ਵਿੱਚ ਵੀ ਇਸੇ ਤਰ੍ਹਾਂ ਉਹ ਕਹਿੰਦੇ ਨੇ 21 ਥਾਵਾਂ ਤੇ ਛਾਪੇਮਾਰੀ ਕੀਤੀ, ਕਹਿੰਦੇ ਜੀ ਹਥਿਆਰ ਵੱਡੇ ਮਿਲੇ ਨੇ ਜੀ, ਨਾ ਮਤਲਬ ਕਿ ਦੂਸਰਾ ਅਸਲਾ ਜ਼ਿਆਦਾ ਮਿਲ ਗਿਆ ਜੀ ਖਾਸਾ, ਫਿਰ ਮੋਬਾਈਲ ਜੀ, ਫਿਰ ਕਾਗਜ਼ ਪੱਤਰ ਜੀ, ਮੋਬਾਈਲ ਜੀ, ਲੈਪਟਾਪ ਜੀ, ਕਿੰਨਾ ਕੁਛ ਅਸੀਂ ਕਬਜ਼ੇ 'ਚ ਲੈ ਲਿਆ। ਸੋ ਹੁਣ ਇਸ ਮਸਲੇ 'ਚ ਉਹ ਕਹਿ ਦਮ ਜਿਹੜਾ ਭਰ ਰਹੇ ਨੇ, ਉਹੀ ਭਰ ਰਹੇ ਨੇ ਕਿ 200 ਥਾਵਾਂ ਨਿਸ਼ਾਨੇ ਤੇ ਨੇ ਲਾਰੈਂਸ ਦੀਆਂ। ਸੋ ਉਹਦੀਆਂ 200 ਟਿਕਾਣੇ ਮਤਲਬ ਕਿ ਨਿਸ਼ਾਨੇ ਤੇ ਨੇ NIA ਦੀ, ਤੇ ਉਹਨਾਂ ਦੇ ਵਿੱਚੋਂ ਕੱਲ ਮਤਲਬ ਕਿ ਤੁਸੀਂ ਕਹਿ ਸਕਦੇ ਹੋ 76 ਦੇ ਕਰੀਬ ਟਿਕਾਣਿਆਂ ਤੇ ਛਾਪੇਮਾਰੀ ਹੋ ਚੁੱਕੀ ਹੈ। ਤੇ ਇਹਦਾ ਮਤਲਬ ਅੱਜ ਵੀ ਛਾਪੇਮਾਰੀ ਦੀ ਉਮੀਦ ਕੀਤੀ ਜਾ ਰਹੀ ਹੈ ਕਿ ਅੱਜ ਵੀ ਛਾਪੇਮਾਰੀ ਜਾਰੀ ਰਹਿ ਸਕਦੀ ਹੈ। ਪਰ ਇਹਦੇ ਵਿੱਚ ਇੱਕ ਕਹਾਣੀ ਜਿਹੜੀ ਹੈਗੀ ਆ ਉਹ ਸਮਝਣ ਦੀ ਲੋੜ ਹੈ ਕਿ ਇਹਦੇ ਵਿੱਚ ਵਿਕਰਮ ਸਿੰਘ ਨੇ, UP ਦੇ ਰਿਟਾਇਰਡ DGP, ਠੀਕ ਹੈ, ਉਹ ਜਨਾਬ ਕਹਿ ਰਹੇ ਨੇ, ਕਹਿੰਦੇ ਜੀ ਕਿ ਜਿਹੜਾ ਇਹ ਲਾਰੈਂਸ ਬਿਸ਼ਨੋਈ ਹੈ, ਇਹ ਜਦੋਂ ਛੋਟੀ-ਛੋਟੀਆਂ ਬਦਮਾਸ਼ੀਆਂ ਤੋਂ, ਲੁੱਟਾਂ ਖੋਹਾਂ ਤੋਂ ਸ਼ੁਰੂ ਹੋਇਆ, ਤਦ ਪੰਜਾਬ ਪੁਲਿਸ ਨੇ ਇਹਨੂੰ ਰੋਕਿਆ ਨਹੀਂ। ਇਹ ਇਸ ਲਈ ਇਹ ਵੱਡਾ ਗੈਂਗਸਟਰ ਬਣ ਗਿਆ, ਪੰਜਾਬ ਪੁਲਿਸ ਦੀ ਨਲਾਇਕੀ ਹੈ ਜੀ। ਪਰ ਉਹਨੂੰ ਪੁੱਛੇ ਕਿ ਕਦੇ ਉਹਨੇ ਕੋਈ ਵਾਰਦਾਤ ਪਹਿਲੀ ਹਰਿਆਣੇ 'ਚ ਵੀ ਕੀਤੀ ਹੋਣੀ, ਕਦੇ ਉਹਨੇ ਕੋਈ ਵਾਰਦਾਤ ਪਹਿਲੀ UP 'ਚ ਵੀ ਕੀਤੀ ਹੋਣੀ ਜੀ, ਫਿਰ UP ਪੁਲਿਸ ਫੜ ਲੈਂਦੀ ਤੁਹਾਡੀ। ਬਿਲਕੁਲ ਸਹੀ ਹੈ। ਫਿਰ ਹਰਿਆਣਾ ਪੁਲਿਸ ਫੜ ਲੈਂਦੀ। ਸੋ ਇੱਕ ਸੂਬੇ ਦੇ ਗੱਲ ਪਾਉਣਾ, ਮਤਲਬ ਜਿਹੜੀ ਇਹ ਇੱਕ ਆਪਾਂ ਕਹਿੰਦੇ ਆ ਕਿ ਗੈਂਗਸਟਰਵਾਦ ਮੁੱਕਣਾ ਚਾਹੀਦਾ ਹੈ। ਜੇਕਰ ਨੌਜਵਾਨ ਕੋਈ ਰਾਹ ਤੋਂ ਭਟਕ ਗਿਆ, ਉਹਨੂੰ ਸਹੀ ਰਾਹ ਤੇ ਲਿਆਉਣਾ ਚਾਹੀਦਾ। ਉਹਦਾ ਹੱਲ ਕੱਲਾ ਮਤਲਬ ਕਿ ਜੇਲਾਂ ਹੀ ਨਹੀਂ ਆ, ਉਹਦਾ ਹੱਲ ਕੱਲਾ ਮਤਲਬ ਕਿ ਮੁਕਾਬਲਾ ਹੀ ਨਹੀਂ ਹੈਗਾ। ਸੋ ਇਸ ਲਈ ਉਹਨਾਂ ਨੂੰ ਮੋੜਨ ਦੇ ਲਈ ਤੁਹਾਡੀ ਸਮਾਜਿਕ ਜ਼ਿੰਮੇਵਾਰੀ ਕੀ ਹੈ? ਪੁਲਿਸ, ਮੈਂ ਤਾਂ ਇਹੀ, ਜਿੰਨਾ ਕੁ ਆਪਾਂ ਛੋਟੇ ਹੁੰਦੇ ਪੜ੍ਹਿਆ ਪ੍ਰਵੀਨ ਜੀ, ਇਹੀ ਪੜ੍ਹਿਆ ਕਿ ਜੇਲਾਂ ਸੁਧਾਰ ਕਰਨ ਜੀ। ਬਿਲਕੁਲ ਏਦਾਂ ਹੀ। ਸੋ ਪਰ ਉਹ ਸੁਧਾਰ ਕਰਨੀ, ਉਹ ਤਾਂ ਮਤਲਬ ਕਿ ਅੱਡੇ ਬਣ ਗਈਆਂ ਉਲਟਾ। ਜੇਕਰ ਚੋਰ ਚਲਾ ਜਾਵੇ ਤਾਂ ਉਹ ਅੰਦਰੋਂ ਬਦਮਾਸ਼ ਬਣ ਕੇ ਨਿਕਲਦਾ। ਸੋ ਇਸ ਲਈ ਇਹ ਇੱਕ ਆਪਣੇ ਆਪ ਤੁਸੀਂ ਦੂਸਰੇ, ਹੁਣ ਇਹ ਪੰਜਾਬ ਦੇ ਗੱਲ ਪਾਉਣਾ ਚਾਹੁੰਦੇ ਨੇ, ਪਰ ਇਹਦੇ ਵਿੱਚ ਸਿੱਧੀ ਕੇਂਦਰ ਦੀ ਕੱਲ ਮਤਲਬ ਕਿ ਛਾਪੇਮਾਰੀ, ਜਿੱਥੇ ਇਹ ਦਿਖਾਉਂਦੀ ਹੈ ਕਿ ਹਾਂ ਅਸੀਂ ਗੈਂਗਸਟਰਵਾਦ ਤੇ ਕੰਮ ਕਰ ਰਹੇ ਹਾਂ, ਅਸੀਂ ਇਸ ਰੋਕਥਾਮ ਤੇ ਕੰਮ ਕਰ ਰਹੇ ਹਾਂ, ਇਸ ਲਈ ਉਹ ਸਾਰੇ ਸੂਬਿਆਂ ਦੇ ਵਿੱਚ। ਪਰ ਏਦਾਂ ਲੱਗਦਾ ਜਿਵੇਂ ਇਹਦੇ ਵਿੱਚ ਬਦਨਾਮ ਪੰਜਾਬ ਨੂੰ ਕਰਨ ਦੀ ਕਵਾਇਦ ਹੈ। ਸੋ ਜੇਕਰ ਇਹ ਸਾਰਾ ਤਾਣਾ ਬਾਣਾ ਗੈਂਗਸਟਰਵਾਦ ਦਾ
8 ਸੂਬੇ 'ਚ ਤਾਂ ਛਾਪੇ ਮਾਰੀ ਜਾਂਦੇ, ਮਤਲਬ ਹੋਰ ਸੂਬਿਆਂ 'ਚ ਵੀ ਫੈਲਿਆ ਹੋਊਗਾ ਨਾ। ਜੇ ਇੱਧਰ ਵਾਲੇ ਉੱਧਰ ਗਏ ਨੇ ਤਾਂ ਉੱਧਰ ਵਾਲੇ ਵੀ ਤਾਂ ਇੱਧਰ ਆਉਂਦੇ ਹੋਣਗੇ ਜੀ। ਸੋ ਇਸ ਲਈ ਇਹ ਇੱਕ ਸਾਂਝਾ ਉਪਰਾਲਾ ਹੋਣਾ ਚਾਹੀਦਾ। ਇਹਦੇ ਵਿੱਚ ਛਾਪੇਮਾਰੀ ਮਾਰ ਕੇ ਡਰਾਉਣ ਦੀ ਕਵਾਇਦ ਜਿਹੜੀ ਹੁੰਦੀ ਆ, ਉਹਦੇ ਵਿੱਚ ਹੁੰਦਾ ਕੀ ਆ, ਹੁਣ ਮੁੱਖ ਬੰਦਾ ਤੁਹਾਡੇ ਹੱਥ ਨਹੀਂ ਆਉਣਾ, ਤੁਸੀਂ ਉਹਨਾਂ ਦੇ ਚਾਚੇ ਤਾਇਆਂ ਨੂੰ, ਤੁਸੀਂ ਉਹਨਾਂ ਦੇ ਭੈਣ ਭਰਾਵਾਂ ਨੂੰ, ਜਿਹੜਾ ਕੋਈ ਚਾਹੇ ਆਪਣੀ ਖੇਤੀ ਕਰਦਾ, ਚਾਹੇ ਦਿਹਾੜੀ ਕਰਦਾ, ਕੋਈ ਮਜ਼ਦੂਰੀ ਕਰਦਾ, ਇਹ ਥੋੜਾ ਕਿ ਸਾਰਾ ਟੱਬਰ ਨਾਲ ਲੱਗ ਗਿਆ। ਹਾਂ, ਇਹ ਜ਼ਰੂਰ ਹੁੰਦਾ ਹੈ ਕਿ ਕਿਤੇ ਨਾ ਕਿਤੇ ਜੋ ਮੈਂ ਕਹਿੰਦੇ ਆ ਕਿ ਮਤਲਬ ਕਿ ਪਤਾ ਹੁੰਦਾ ਹੈ ਪਰਿਵਾਰ ਪਹਿਲੇ ਦਿਨ ਤੋਂ ਜੇ ਪੈਰ ਨੱਪ ਦੇਵੇ, ਸਮਝਾ ਲਵੇ, ਜਾਂ ਮਾਂ ਜਿਵੇਂ ਕਹਿੰਦੇ ਆ ਕਿ ਜੇ ਮਾਂ ਗੱਲਾਂ ਲੁਕਾਉਣ ਦੀ ਬਜਾਏ ਪਿਓ ਨੂੰ ਦੱਸ ਦੇਵੇ ਤਾਂ ਸ਼ਾਇਦ ਇਹ ਦਿਨ ਨਾ ਆਉਣ ਦੇ, ਜਦੋਂ ਸ਼ੁਰੂਆਤੀ ਪਹਿਲੀ ਕੋਈ ਚੋਰੀ ਹੁੰਦੀ ਹੈ ਨਾ। ਸੋ ਇਸ ਲਈ ਉਹ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਬੇਸ਼ੱਕ ਕਹਿ ਸਕਦੇ ਹੋ, ਪਰ ਕੱਲ ਇੰਨੇ ਦੇ ਛਾਪਿਆਂ ਨੇ ਇਹ ਗੱਲ ਸਾਫ਼ ਕੀਤੀ ਹੈ ਕਿ ਕੇਂਦਰ ਦੀਆਂ ਏਜੰਸੀਆਂ ਜਿਸ ਕਦਰ ਲਗਾਤਾਰ ਛਾਪੇਮਾਰੀਆਂ ਕਰ ਰਹੀਆਂ ਨੇ, ਜਿਸ ਕਦਰ ਬਿਨਾਂ ਸੂਬਿਆਂ ਦੀ ਤਾਲਮੇਲ ਕੀਤਿਆਂ ਕਰ ਰਹੀਆਂ ਨੇ, ਇਹਦਾ ਮਤਲਬ ਕੇਂਦਰੀਕਰਨ ਦਾ ਹਵਾਲਾ ਦੇ ਰਹੀਆਂ ਨੇ ਕਿ ਹੁਣ ਪੁਲਿਸ ਨਾਕਾਮ ਨੇ, ਪੁਲਿਸ ਦੀ ਲੋੜ ਨਹੀਂ, ਸਿੱਧੀਆਂ ਸਾਡੀਆਂ ਏਜੰਸੀਆਂ ਕੰਮ ਕਰਦੀਆਂ। ਕਿਉਂਕਿ ਦੂਜੇ ਪਾਸੇ ਸੀਬੀਆਈ ਦੀ ਆਪਾਂ ਗੱਲ ਕਰ ਰਹੇ ਹਾਂ ਜੀ, ਕਿ ਕੱਲ ਸੀਬੀਆਈ ਵੀ ਪੰਜਾਬ 'ਚ 50 ਥਾਵਾਂ ਤੇ ਆਈ, ਔਰ 50 ਥਾਵਾਂ ਦੇ ਵਿੱਚੋਂ ਪ੍ਰਵੀਨ ਜੀ ਜ਼ਿਆਦਾਤਰ ਚੱਕੇ ਕੌਣ? ਠੀਕ ਹੈ, ਜੇਕਰ ਤੁਹਾਨੂੰ ਲੱਗਦਾ ਐਫਸੀਆਈ ਦੇ ਗੋਦਾਮਾਂ 'ਚ ਕੋਈ ਘਪਲਾ ਹੈ ਤਾਂ ਉਹ ਅਧਿਕਾਰਤ ਚੇਨ ਨਾ ਫੜੋ ਭਾਈ, ਤੁਸੀਂ ਅਧਿਕਾਰੀ ਤਾਇਨਾਤ ਕਰਦੇ ਹੋ ਜੀ। ਪਰ ਇੱਧਰ ਜਿਹੜਾ ਹੁਣ ਜਿਸ ਹਵਾਲੇ ਨਾਲ ਕਿਸਾਨ ਆਗੂਆਂ ਨੂੰ ਨਾਲ ਘੜੀਸਿਆ ਜਾ ਰਿਹਾ, ਅਸੀਂ ਨਹੀਂ ਕਹਿੰਦੇ ਕਿ ਸਾਰੇ ਗੋਦਾਮਾਂ ਵਾਲੇ ਸਹੀ ਹੋਣਗੇ, ਸਾਰੇ ਸੈਲਰਾਂ ਵਾਲੇ ਸਹੀ ਹੋਣਗੇ, ਪਰ ਇਹਦੇ ਵਿੱਚ ਕਿਤੇ ਨਾ ਕਿਤੇ ਉਹ ਮਨਸ਼ਾ ਖੜੀ ਹੈ। ਜਿੱਦਣ BBC ਤੇ ਛਾਪੇਮਾਰੀ ਹੋਈ ਸੀ, ਆਪਾਂ ਉਦੋਂ ਵੀ ਗੱਲ ਕੀਤੀ ਸੀ ਕਿ ਕੱਲਾ ਇਹ ਕੱਲੀ ਕੀ ਮੋਦੀ ਦੀ ਵੀਡੀਓਗ੍ਰਾਫੀ ਦਾ ਮਾਮਲਾ ਜਾਂ ਇਹਦੇ ਪਿੱਛੇ ਕਿਸਾਨ ਅੰਦੋਲਨ ਦੀ ਪੱਤਰਕਾਰੀ ਖੜੀ ਹੈ ਜੀ। ਸੋ ਉਸੇ ਤਰ੍ਹਾਂ ਇਹ ਸੀਬੀਆਈ ਦੇ ਛਾਪੇ ਜਿਹੜੇ ਐਫਸੀਆਈ ਦੇ ਗੋਦਾਮਾਂ ਤੇ ਪਏ, ਆੜਤੀਆਂ ਤੇ ਪਏ, ਕਿਸਾਨ ਆਗੂਆਂ ਤੇ ਪਏ, 50 ਟਿਕਾਣਿਆਂ ਤੇ ਛਾਪੇਮਾਰੀ ਹੋਈ ਹੈ। ਉਹਦੇ ਵਿੱਚ ਜਿਵੇਂ ਖੰਨੇ ਵਾਲਾ ਜਿਹੜਾ ਆੜਤ ਐਸੋਸੀਏਸ਼ਨ ਦਾ ਪ੍ਰਧਾਨ, ਉਹ ਆਮ ਆਦਮੀ ਪਾਰਟੀ ਦਾ ਲੀਡਰ ਵੀ ਹੈ ਜੀ। ਪਟਿਆਲੇ ਤੋਂ ਉਹਦੇ ਛਾਪੇਮਾਰੀ ਹੋਈ ਹੈ। ਇਸੇ ਤਰ੍ਹਾਂ ਲੱਖੋਵਾਲ ਹੋਰਾਂ ਦਾ ਪਰਿਵਾਰ ਹੈ ਨਾ, ਉਹਨਾਂ ਤੇ ਛਾਪੇਮਾਰੀ ਹੋਈ ਹੈ। ਸੋ ਇਸ ਲਈ ਰਾਜਨੀਤਿਕ ਤੌਰ ਤੇ ਨੇੜੇ ਵੀ ਰਹੇ ਨੇ, ਕਿਸੇ ਸਮੇਂ ਅਕਾਲੀਆਂ ਦੇ ਅਹੁਦੇ ਵੀ ਮਾਣੇ ਨੇ, ਹੈ ਨਾ। ਸੋ ਇਸ ਲਈ ਕੀ ਇਹ ਰਾਜਨੀਤਿਕ ਛਾਪੇਮਾਰੀ ਹੈ ਕਿ ਆਪ ਤੇ ਅਕਾਲੀ ਵਾਲਿਆਂ ਨੂੰ ਤੰਗ ਕਰਨਾ, ਕਿ ਇਹਦੇ ਪਿੱਛੇ ਇਹੀ ਜਿਹੀ ਕੋਈ ਮਨਸ਼ਾ ਵੀ ਕੰਮ ਕਰਦੀ ਹੈ? ਸੋ ਕੱਲ ਪ੍ਰਵੀਨ ਜੀ 50 ਟਿਕਾਣੇ, ਜਿਹਦੇ ਵਿੱਚੋਂ ਪਟਿਆਲਾ ਖੇਤਰ, ਰਾਜਪੁਰਾ ਖੇਤਰ, ਸਨੌਰ, ਮੋਗਾ, ਖੰਨਾ, ਸਮਰਾਲਾ, ਇਹ ਕਿੰਨੇ ਹੀ ਇਲਾਕੇ ਨੇ ਜਿੱਥੇ ਸਾਰੇ ਥਾਵਾਂ ਦੇ ਉੱਤੇ ਛਾਪੇਮਾਰੀ ਹੋਈ ਹੈ। ਸੋ ਕਰੀਬ ਪੰਜਾਬ ਦੇ ਕੱਲ 7-8 ਜ਼ਿਲ੍ਹਿਆਂ ਦੇ ਵਿੱਚ ਇਹ ਛਾਪੇਮਾਰੀ ਜਾਰੀ ਰਹੀ ਹੈ, ਔਰ 6 ਮਹੀਨੇ ਤੋਂ ਇਹ ਜਾਂਚ ਪੜਤਾਲ ਚੱਲ ਰਹੀ ਹੈ ਕਿ ਜੀ ਜਿਹੜਾ ਅਨਾਜ ਹੈ ਉਹ ਇੱਕ ਮਤਲਬ ਕਿ ਆਪਸੀ ਇੱਕ ਗੱਠਜੋੜ ਕਰਕੇ ਗੋਦਾਮਾਂ ਔਰ ਆੜਤੀਆਂ ਦਾ ਜਾਂ ਸੈਲਰਾਂ ਵਾਲਿਆਂ ਨਾਲ ਮਿਲ ਕੇ ਉਹ ਘਟੀਆ ਕੁਆਲਿਟੀ ਦਾ ਭੇਜਿਆ ਜਾਂਦਾ ਹੈ। ਸੋ ਉਸ ਨੂੰ ਵਧੀਆ ਕੁਆਲਿਟੀ ਦਿਖਾਈ ਜਾਂਦੀ ਹੈ। ਸੋ ਇਹ ਜਾਂਚ ਦਾ ਵਿਸ਼ਾ, ਉਹ ਜਾਂਚ ਦੀ ਆੜ ਦੇ ਵਿੱਚ ਮੈਨੂੰ ਲੱਗਦਾ ਉਹ ਵੀ ਆਪਣੀ ਮਿਸ਼ਨ ਦੇ ਵਿੱਚ ਕੇਂਦਰ ਲੱਗਿਆ ਕਿ ਆਪਾਂ ਇਸ ਤਰ੍ਹਾਂ ਕਿਸਾਨ ਜਥੇਬੰਦੀਆਂ ਨੂੰ, ਕਿਉਂਕਿ ਪਹਿਲਾਂ ਹੀ ਉਹ ਖੇਰੂ ਨੇ ਪਹਿਲਾਂ ਹੀ ਆਪਸ ਦੇ ਵਿੱਚ ਇੱਕ ਦੂਏ ਦੇ ਲੀੜੇ ਫਾਰਨ ਲੱਗੀਆਂ ਹੋਈਆਂ ਨੇ। ਸੋ ਜਿਹੜੀਆਂ ਧਿਰਾਂ ਜਿੱਤ ਕੇ ਮੁੜੀਆਂ ਹੋਣ ਜੀ, ਉਹ ਧਿਰਾਂ ਵੀ ਜਦੋਂ ਦਾਗੀ ਕਹਾਉਣ ਲੱਗ ਜਾਣ, ਹੈ ਨਾ, ਮਤਲਬ ਅਗਲੇ ਕਹਿੰਦੇ ਹਾਰ ਕੇ ਆਉਂਦੇ ਫਿਰ ਤਾਂ ਛਿੱਤਰ ਮਾਰਦੇ ਜੀ, ਜਿੱਤ ਕੇ ਆਏ ਤਾਂ ਵੀ ਛਿੱਤਰ ਖਾ ਰਹੇ ਆ ਤੇ ਆਪਸ ਵਿੱਚ ਛਿੱਤਰੋ ਛਿੱਤਰੀ ਹੋ ਰਹੇ ਆ। ਸੋ ਇਹਨਾਂ ਦੀਆਂ ਇਹ ਨਲਾਇਕੀਆਂ ਦਾ ਫਾਇਦਾ ਹੁਣ ਕੇਂਦਰ ਚੱਕਣ ਨੂੰ ਫਿਰਦਾ, ਅਗਲੇ ਨੇ ਏਜੰਸੀਆਂ ਹੋਰ ਲਾਤੀਆਂ ਮਗਰ ਕਿ ਕੋਈ ਕਸਰ ਰਹਿ ਨਾ ਜਾਵੇ। ਸੋ ਇਸ ਲਈ ਜਿੱਥੇ ਤਾਂ ਇਹ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਜੇ ਖਾਣਾ ਕਿਸੇ ਨੂੰ ਘਟੀਆ ਅਨਾਜ ਭੇਜਿਆ ਜਾ ਰਿਹਾ, ਉਹਦੇ ਲਈ ਕਿਹੜੀ ਧਿਰ ਦੋਸ਼ੀ ਆ, ਉਹਦੀ ਨਿਰਪੱਖਤਾ ਨਾਲ ਜਾਂਚ ਹੋਣੀ ਚਾਹੀਦੀ ਹੈ। ਪਰ ਇਹਦੇ ਵਿੱਚ ਜਿਹੜੀ ਰਾਜਨੀਤੀ ਨਜ਼ਰ ਆਉਂਦੀ ਹੈ ਉਹੀ ਨਜ਼ਰ ਆਉਂਦੀ ਹੈ, ਚਾਹੇ ਐਨਆਈਏ ਦੇ ਛਾਪੇ ਹੋਣ, ਚਾਹੇ ਸੀਬੀਆਈ ਦੇ ਛਾਪੇ ਹੋਣ, ਕਿ ਪੰਜਾਬ ਨੂੰ ਨਿਸ਼ਾਨੇ ਤੇ ਰੱਖੋ, ਪੰਜਾਬ ਦੀਆਂ ਨਾਮੀ ਹਸਤੀਆਂ ਨੂੰ ਨਿਸ਼ਾਨੇ ਤੇ ਰੱਖੋ, ਜਿਹੜੀਆਂ ਚਰਚਿਤ ਚਿਹਰੇ ਨੇ ਉਹਨਾਂ ਨੂੰ ਨਿਸ਼ਾਨੇ ਤੇ ਰੱਖੋ, ਤਾਂ ਕਿ ਉਹਨਾਂ ਦੀ ਬਦਨਾਮੀ ਦਾ ਗ੍ਰਾਫ ਬਣਿਆ ਰਹੇ, ਤਾਂ ਕਿ ਸਾਡੀ ਰਾਜਨੀਤੀ ਕੱਲ ਨੂੰ ਜੇ ਅਸੀਂ ਚਲਾਉਣੀ ਹੋਵੇ ਸਾਡੀ ਚੱਲ ਸਕੇ। ਹਾਂਜੀ, ਬਿਲਕੁਲ ਇਸੇ ਕੜੀ ਦੇ ਤਹਿਤ ਤੁਹਾਨੂੰ ਯਾਦ ਹੋਣਾ ਪਿਛਲੇ ਦਿਨੀ ਸਰਗਰਮ ਜਿਹੜੇ ਕਲਾਕਾਰ ਰਹੇ ਉਹਨਾਂ ਦੇ ਵੀ ਛਾਪੇ ਮਾਰੀਆਂ ਹੋਈਆਂ। ਬਿਲਕੁਲ ਆਪਾਂ ਪ੍ਰਵੀਨ ਜੀ ਇਹ ਗੱਲ ਉਸੇ ਸਮੇਂ ਕੀਤੀ ਸੀ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ, ਜਦੋਂ ਦਿੱਲੀ ਨਹੀਂ ਗਏ ਸੀ ਜੀ, ਤਦ ਜਦੋਂ ਪ੍ਰੈਸ ਕਾਨਫਰੰਸਾਂ ਕਰਦੇ ਹੁੰਦੇ ਸੀ ਕਲਾਕਾਰ ਕਿ ਸਾਡਾ ਆਹ ਪ੍ਰੋਗਰਾਮ ਹੈ, ਅਸੀਂ ਨਾਲ ਜਾਵਾਂਗੇ, ਉੱਥੇ ਆਵਾਂਗੇ, ਤਦ ਵੀ ਅਸੀਂ ਸਵਾਲ ਕਰਦੇ ਸੀ। ਉਹ ਕਹਿੰਦੇ ਹਾਂ ਬਾਈ ਜੀ ਸਾਨੂੰ ਪਤਾ, ਅਸੀਂ ਮਾਨਸਿਕ ਤੌਰ ਤੇ ਤਿਆਰ ਹਾਂ ਕਿ ਸਾਡੇ ਤੇ ਏਦਾਂ ਦੀ ਛਾਪੇਮਾਰੀ ਹੋਣੀ ਆ। ਸੋ ਇਹ ਉਸੇ ਤਰ੍ਹਾਂ ਡਰਾਉਣ ਦੀ ਕਵਾਇਦ ਜੀ।